ਵਧੀਆ ਪ੍ਰੋਗਰਾਮ ਚੱਲਦਾ। ਸਤਿ ਸ਼੍ਰੀ ਅਕਾਲ ਰਮਨ ਜੀ ਤੇ ਸਤਿ ਸ਼੍ਰੀ ਅਕਾਲ ਰਾਜ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਤਾਂ ਡੀਜ਼ਲ ਦੇ ਬਾਰੇ ਹੀ ਕਹਿਣਾ ਸੀ। ਸਟਰਾਈਕ ਵਾਲਾ ਤਾਂ ਔਖਾ ਲੱਗਦਾ ਕਿਉਂਕਿ ਪਿਛਲੀ ਵਾਰੀ ਸਟਰਾਈਕ ਹੋਈ ਸੀ ਜਿੱਥੇ ਸਾਰਿਆਂ ਨੂੰ ਪਤਾ ਹੀ ਹੈ ਵੀ ਉੱਥੇ ਤਾਂ ਉਹ ਗੁਰਦੁਆਰੇ ਦੇ ਇੱਕ ਦੇ ਲਾਗੇ ਸੀ ਤਾਂ ਉਹਨੇ ਗੁਰਦੁਆਰਿਆਂ ਦੇ ਡੋਰ ਵੀ ਬੰਦ ਕਰ ਲਿਆ ਸੀ ਵੀ ਚਾਹ ਵੀ ਨਹੀਂ ਪਿਲਾਣੀ ਇਹਨਾਂ ਨੂੰ। ਅੱਜ ਮੈਂ ਡੀਜ਼ਲ ਦੀ ਗੱਲ ਕਰਨੀ ਆ। ਪ੍ਰਾਈਸਿਸ ਤਾਂ ਬਹੁਤ ਉੱਪਰ ਆ। ਸਭ ਤੋਂ ਵੱਡੀ ਪ੍ਰੋਬਲਮ ਅੱਜ ਦੀ ਡੇਟ 'ਚ ਟਰੱਕਾਂ ਵਾਲਿਆਂ ਨੂੰ ਇਹ ਆ ਵੀ ਉਹਨਾਂ ਦਾ ਡੀਜ਼ਲ ਚੋਰੀ ਹੋ ਰਿਹਾ। ਪਿਛਲੇ ਦਿਨਾਂ 'ਚ 3 ਆਪਣੇ ਪੰਜਾਬੀ ਮੁੰਡੇ ਵੀ ਫੜੇ ਗਏ ਸੀ ਜਿਹੜੇ ਫਰਿਜ਼ਨੋ ਦੇ ਲਿਵਿੰਗਸਟਨ ਏਰੀਏ ਦੇ ਵਿੱਚ ਚੋਰੀ ਕਰਦੇ। ਅੱਜ ਇੱਕ ਨਿਊਜ਼ ਆਈ ਆ ਵੀ ਕੈਲੀਫੋਰਨੀਆ ਸੈਕਰਾਮੈਂਟੋ ਦੇ ਵਿੱਚ ਇੱਕ ਕਾਫੀ ਵੱਡੀ ਟਰੱਕਿੰਗ ਦੀ ਕੰਪਨੀ ਆ, ਉਹ ਰੈਂਟ ਕਰਦੇ ਆ ਟਰੱਕ। ਉਹ ਕਹਿੰਦੇ ਵੀ ਸਾਡੇ ਸਭ ਤੋਂ ਵੱਧ ਜਿੱਦਾਂ ਡੀਜ਼ਲ ਚੋਰੀ ਹੁੰਦਾ ਤੇ ਹੋਲ ਕਰ ਜਾਂਦੇ ਆ ਟੈਂਕ ਦੇ ਵਿੱਚ ਤੇ ਸਾਨੂੰ ਬਹੁਤ ਮਹਿੰਗਾ ਪੈਂਦਾ। ਹੁਣ ਤਾਂ ਜਿਹੜਾ ਬੰਦੇ ਨੇ ਜਿਹੜਾ ਰਿਪੋਰਟਰ ਉਹਨੂੰ ਪੁੱਛ ਰਿਹਾ ਸੀ ਜਿਹੜਾ ਉਹਦਾ ਮਾਲਕ ਆ ਵੀ ਭਾਈ ਮੈਂ ਤਾਂ ਇਹ ਕਹਿੰਦਾ ਵੀ ਜੇ ਕੋਈ ਚੋਰੀ ਕਰਨ ਆਇਆ ਵੀ ਮੇਰੇ ਤੋਂ ਪੈਸੇ ਲੈ ਲਓ ਵੀ ਘੱਟੋ ਘੱਟ ਮੇਰਾ ਜਿਹੜਾ ਟੈਂਕ ਆ ਨਾ ਉਹ ਨਾ ਖਰਾਬ ਕਰਿਓ। ਸੋ ਇਹ ਬਹੁਤ ਵੱਡੀ ਪ੍ਰੋਬਲਮ ਹੈ। ਇਹ ਜ਼ਰੂਰ ਜਿੰਨੇ ਟਰੱਕਿੰਗ ਵਾਲੇ ਹੈਗੇ ਆ ਦੱਸਿਓ ਵੀ ਤੁਸੀਂ ਕਿੱਦਾਂ ਆਪਣੇ ਆਪ ਨੂੰ ਸੇਵ ਕਰਦੇ। ਹੁਣ ਕਈ ਵਾਰੀ ਬੰਦਾ ਸੁੱਤਾ ਹੁੰਦਾ ਕਿਤੇ ਪਾਰਕ ਕਰਕੇ ਤੇ ਕਿਸ ਤਰ੍ਹਾਂ ਤੁਸੀਂ ਜਿਹੜਾ ਆ ਇਸ ਤੋਂ ਬਚਣਾ ਹੈਗਾ। ਬਿਲਕੁਲ ਆਪਣਾ ਰੂਪਾ ਜੀ ਇਹ ਬੜਾ ਕਿਉਂਕਿ ਜਿਹੜੀ ਕਮੋਡਿਟੀ ਮਹਿੰਗੀ ਹੋ ਜਾਂਦੀ ਆ ਉਹਦੀ ਚੋਰੀ ਸ਼ੁਰੂ ਹੋ ਜਾਂਦੀ ਆ। ਉਹ ਫਿਰ ਇੱਦਾਂ ਦਾ ਕੰਮ ਜਿਹੜਾ ਆ ਉਹ ਆਬਵੀਅਸਲੀ ਸ਼ੁਰੂ ਹੋ ਜਾਂਦਾ। ਪਰ ਡੈਫੀਨੇਟਲੀ ਜਿਹੜਾ ਤੁਸੀਂ ਪ੍ਰੀਕਾਸ਼ਨਸ ਹੈਗੇ ਆ ਉਹ ਲੈਣੇ ਜ਼ਰੂਰੀ ਹੈਗੇ ਆ। ਜਿੱਥੇ ਵੀ ਤੁਸੀਂ ਪਾਰਕ ਕਰਦੇ ਆ ਰਾਤ ਨੂੰ ਮੇਕ ਸ਼ੋਰ ਕਿ ਵੈਲ ਲਿਟ ਹੋਵੇ, ਲਾਈਟਾਂ ਵਗੈਰਾ ਜਗਦੀਆਂ ਹੋਣ। ਜਿਹੜੀ ਟਰੱਕ ਸਟਾਪ ਹੈਗਾ ਉਹ ਰੈਪਿਊਟੇਬਲ ਟਰੱਕ ਸਟਾਪ ਹੋਵੇ। ਸੋ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਕਰ ਸਕਦੇ ਉਹਨੂੰ ਬਚਾਉਣ ਵਾਸਤੇ। ਪਰ ਅਨਫੋਰਚੁਨੇਟਲੀ ਜਿੱਥੇ ਕੋਈ ਪ੍ਰੋਬਲਮ ਕੋਈ ਇਸ਼ੂ ਐਡਾ ਆਉਣਾ ਹੈਗਾ ਉਹ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ ਫਿਰ ਉਸ ਤੋਂ ਬਾਅਦ ਮਤਲਬ ਕਿ ਆਪਾਂ ਗੱਲ ਕਰਦੇ ਹਾਂ। ਪਰ ਡੈਫੀਨੇਟਲੀ ਜਿਹੜੀ ਆ ਬੜੀ ਮਾੜੀ ਗੱਲ ਹੈਗੀ ਆ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਜੀ। ਕੋਈ ਕਹਿੰਦੇ ਵੀ ਇੱਕ ਹਫ਼ਤੇ ਦੇ ਲਈ ਜੇ ਲੋਡ ਨਹੀਂ ਚੱਕਦੇ ਤੇ ਕੀ ਇਹਦੇ ਨਾਲ ਕੁਛ ਫਰਕ ਪੈਂਦਾ ਇੱਦਾਂ ਚੀਜ਼ਾਂ ਜਿਹੜੀਆਂ ਉਹ ਕਰਨ ਦੇ ਨਾਲ? ਲਾਈਕ ਲੋਡ ਦੇ ਪ੍ਰਾਈਸ ਤੇ ਜ਼ਰੂਰ ਮੇ ਵੀ ਉਦੋਂ ਤਾਂ ਜਾ ਸਕਦੇ ਆ ਪਰ ਉਹ ਕੁਛ ਕੁ ਲੋਕ ਨੂੰ ਹੀ ਫਾਇਦਾ ਰਹੂਗਾ ਜਦੋਂ ਬਾਕੀ ਦੁਬਾਰਾ ਫਿਰ ਵਾਪਸ ਆ ਗਏ ਤਾਂ ਫਿਰ ਸਥਿਤੀ ਉੱਥੇ ਆ ਜਾਊ। ਦੇਖੋ ਰਾਜਕਿਰਨ ਪ੍ਰੋਬਲਮ ਦੋ ਹੈਗੀਆਂ। ਇੱਕ ਤਾਂ ਫਿਊਲ ਦੀ ਪ੍ਰੋਬਲਮ ਜਿਹੜੀ ਹੈਗੀ ਆ ਵੱਡੀ ਪ੍ਰੋਬਲਮ ਹੈਗੀ ਆ। ਸੈਕਿੰਡ ਪ੍ਰੋਬਲਮ ਹੈਗੀ ਹੈ ਕਿ ਕੈਪੈਸਿਟੀ ਜਿਹੜੀ ਆ ਉਹ ਜ਼ਿਆਦਾ ਹੈਗੀ ਹੈ ਟਰੱਕਸ ਦੀ। ਆਪਾਂ ਇਸ ਵੇਲੇ ਚਾਹੇ ਕੋਈ ਗੁੱਸਾ ਕਰਦਾ ਹੈ ਚਾਹੇ ਕੋਈ ਪਿਆਰ ਨਾ ਕਰਦਾ ਹੀ ਸਮਝਦਾ ਗੱਲ ਨੂੰ। ਇਸ ਵੇਲੇ ਜਿਹੜੀ ਕੈਪੈਸਿਟੀ ਹੈਗੀ ਆ ਈਧਰ ਕੈਪੈਸਿਟੀ ਜਿਹੜੀ ਆ ਉਹ ਪਿਆਰ ਦੇ ਨਾਲ ਆਪਦੇ ਆਪ ਹਲਕੀ ਕਰਨੀ ਪੈਣੀ ਆ ਜਾਂ ਫਿਰ ਇਹ ਧੱਕੇ ਦੇ ਨਾਲ ਹੋ ਜਾਣੀ ਆ। ਠੀਕ ਹੈ ਨਾ। ਧੱਕੇ ਦੇ ਨਾਲ ਹੋਣ ਦਾ ਮਤਲਬ ਹੈ ਕਿ ਆਬਵੀਅਸਲੀ ਜਦੋਂ ਤੁਸੀਂ ਅਫੋਰਡ ਹੀ ਨਹੀਂ ਕਰ ਪਾਓਗੇ, ਆਬਵੀਅਸਲੀ ਜਿਹੜੀਆਂ ਤੁਹਾਡੀਆਂ ਪੇਮੈਂਟਸ ਬੈਕਅਪ ਹੋ ਰਹੀਆਂ ਕੁਛ ਹੋ ਰਿਹਾ ਦੈਨ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਹੋਰ ਦਾਇਰ ਹੋ ਜਾਂਦੀ, ਵਰਸ ਹੋ ਜਾਂਦੀ ਆ। ਮੇਰਾ ਇਹ ਰਹੂਗਾ ਕਿ ਜੇ ਕਿਸੇ ਦਾ ਕੋਈ ਇੱਦਾਂ ਦੀ ਸਿਚੁਏਸ਼ਨ ਆ ਰਹੀ ਹੈ ਰਾਦਰ ਦੈਨ ਗੈਟ ਯੂਰ ਕ੍ਰੈਡਿਟ ਸਕਰੂਡ ਅਪ, rather than get yourself into a situation ਕਿ ਜਿੱਥੇ ਉਹਨੂੰ ਬਾਕੀ ਤੁਸੀਂ ਉਭਰ ਨਾ ਸਕੋ ਬਾਅਦ ਦੇ ਵਿੱਚ, ਉਸ ਤੋਂ ਪਹਿਲਾਂ just get rid of it। ਉਹਨੂੰ ਮਤਲਬ ਕਿ ਜੋ ਵੀ ਤੁਸੀਂ ਉਹਦੇ ਨਾਲ ਕਰ ਸਕਦੇ ਹੈਗੇ, ਵੇਚ ਸਕਦੇ ਹੈਗੇ, ਕੁਛ ਵੀ ਕਰ ਸਕਦੇ ਆ ਉਹਨੂੰ ਤੁਸੀਂ ਉਹ ਕਰੋ। ਪਰ ਜਿਹੜਾ ਇੱਕ ਕ੍ਰੈਡਿਟ ਖਰਾਬ ਕਰਨਾ ਉਹ ਇੱਕ ਹੋਰ ਨੈਕਸਟ ਲੈਵਲ ਦੀ ਜਿਹੜੀ ਆ ਪ੍ਰੋਬਲਮ ਆ ਉਹ ਖੜੀ ਕਰ ਲਾਂਗੇ। ਕਿਉਂਕਿ ਫਿਰ ਬਾਅਦ ਦੇ ਵਿੱਚ ਜੇ ਕ੍ਰੈਡਿਟ ਖਰਾਬ ਹੋ ਗਿਆ ਦੈਨ ਡਾਊਨ ਦਾ ਲਾਈਨ ਸਾਲ 2 ਸਾਲ 3 ਸਾਲ ਕਿੰਨੇ ਸਾਲ ਤੱਕ ਤੁਹਾਨੂੰ ਨਹੀਂ ਲੋਨ ਮਿਲਦਾ ਜਾਂ ਨਹੀਂ ਤੁਸੀਂ ਦੁਬਾਰਾ ਸਟੈਂਡ ਹੁੰਦੇ, ਉਹ ਇੱਕ ਨਵਾਂ ਇਸ਼ੂ ਖੜਾ ਹੋ ਜਾਊਗਾ। ਸੋ ਸਿਆਣਪ ਇਸੇ ਜੀ ਆ ਕਿ ਜੇ ਤੁਹਾਨੂੰ ਇਸ ਵੇਲੇ ਲੱਗਦਾ ਆ ਕਿ ਇਹ ਨਹੀਂ ਅੱਗੇ ਚੱਲਣਾ ਤੇ ਡਾਊਨ ਸਾਈਜ਼ਿੰਗ ਜਿਹੜੀ ਮੈਂ ਹਮੇਸ਼ਾ ਤੋਂ ਗੱਲ ਕੀਤੀ ਆ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਕੰਪਨੀਆਂ ਡਾਊਨ ਸਾਈਜ਼ਿੰਗ ਕਰਨਾ ਸਿੱਖ ਜਾਂਦੀਆਂ ਉਹ ਕੰਪਨੀਆਂ ਕਰ ਜਾਂਦੀਆਂ ਔਖੇ ਟਾਈਮ ਦੇ ਵਿੱਚ ਬੜੀ ਚੰਗੀ ਤਰੀਕੇ ਦੇ ਨਾਲ। ਜੀ ਆਪਣੇ ਅਗਲੇ ਕਾਲਰ ਨੇ ਸੋਚੋ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਜਸਬੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ ਮੇਰਾ ਕੁਐਸਚਨ ਇਹ ਹੈ ਵੀ ਜਿਹੜੇ ਬ੍ਰੋਕਰ ਡਿਟੈਂਸ਼ਨ ਟਾਈਮ ਵੇਟ ਟਾਈਮ ਨਹੀਂ ਦਿੰਦੇ ਕੀ ਇਲਾਜ ਹੈ ਉਹਨਾਂ ਦਾ? ਕੋਈ ਉਹਦੀ ਰਿਪੋਰਟ ਕੋਈ ਲੇਬਰ ਦੇ ਮੁਤਲਕ ਹੋ ਸਕਦੀ ਹੈ, ਕੀ ਹੋ ਸਕਦਾ ਉਹਦੇ ਬਾਰੇ? ਬਿਲਕੁਲ ਜੀ, ਜਿਹੜਾ ਨੈਸ਼ਨਲ ਕੰਜ਼ਿਊਮਰ ਡਾਟਾਬੇਸ ਹੈਗਾ ਉਹਦੇ ਉੱਤੇ ਤੁਸੀਂ ਕੰਪਲੇਂਟ ਕਰ ਸਕਦੇ। ਅੱਛਾ ਜੀ, ਅੱਛਾ ਜੀ। ਉਹਦਾ ਲਿੰਕ ਜਿਹੜਾ ਹੈਗਾ ਮੈਂ ਪਾ ਦਿੰਦਾ ਹੈਗਾ ਤੇ ਤੁਸੀਂ ਉੱਥੇ ਜਾ ਕੇ ਬ੍ਰੋਕਰ ਦੀ ਰਿਪੋਰਟ ਜਿਹੜੀ ਆ ਫਾਈਲ ਕਰ ਸਕਦੇ। ਉਹਦੇ 'ਚ ਕੀ ਸਾਨੂੰ ਪਾਉਣਾ ਪਏਗਾ? ਜਿਹੜੀ ਉਹਦੀ ਸਾਡੀ ਕਮਿਊਨੀਕੇਸ਼ਨ ਹੈ
ਜਾਂ ਰੇਟ ਕਨਫਰਮੇਸ਼ਨ ਹੈ ਜਾਂ ਫਿਊਅਲ ਤੇ ਇਨ ਐਂਡ ਆਊਟ ਟਾਈਮ ਹੈ, ਕੀ ਉਹਦੇ 'ਚ ਪਾ ਸਕਦੇ ਹਾਂ ਅਸੀਂ, ਕੀ ਐਵੀਡੈਂਸ ਚਾਹੀਦੀ ਉਹਦੇ ਲਈ? ਉਹਦੇ 'ਚ ਸਾਰਾ ਤੁਹਾਨੂੰ ਜਿਹੜਾ ਆ ਉਹ ਡੀਟੇਲ ਦੇ ਵਿੱਚ ਜਿਹੜਾ ਦਿੱਤਾ ਹੁੰਦਾ ਆ, ਉਹਨਾਂ ਦੇ ਕਾਲਮ ਬਣੇ ਹੁੰਦੇ ਆ, ਜਿੱਦਾਂ ਜਿੱਦਾਂ ਤੁਹਾਨੂੰ ਇਨਫੋਰਮੇਸ਼ਨ ਤੇ ਹੈ ਤੁਸੀਂ ਉਹਦੇ ਹਿਸਾਬ ਦੇ ਨਾਲ ਉਹ ਇਨਫੋਰਮੇਸ਼ਨ ਜਿਹੜੀ ਆ ਉਹਦੇ ਵਿੱਚ ਐਂਟਰ ਕਰਨੀ ਹੈਗੀ ਆ। ਸਾਰਾ ਜਿਹੜਾ ਡੀਟੇਲ ਹੁੰਦਾ ਉਹਦੇ ਵਿੱਚ, ਤੇ ਡੀਟੇਲ ਦੇ ਵਿੱਚ ਤੁਸੀਂ ਜਾ ਕੇ ਉਹਦੇ ਵਿੱਚ ਕਰ ਸਕਦੇ ਆ। ਅੱਛਾ ਪਲੀਜ਼ ਕਰ ਦਿਓ ਫਿਰ ਜਰਾ ਥੋੜ੍ਹਾ ਜਿਹਾ ਨਾ, ਇੱਕ ਤਾਂ ਬ੍ਰੋਕਰ ਤੰਗ ਬੜਾ ਕਰ ਰਿਹਾ ਹੈਗਾ, 5-6 ਘੰਟੇ ਖੜੇ ਕਰਕੇ ਤੇ ਹੁਣ ਮੁੜ ਕੇ ਕਹਿੰਦਾ ਪਹਿਲਾਂ ਲੋਡ ਖਾਲੀ ਕਰ, ਉਸ ਤੋਂ ਬਾਅਦ ਮੈਂ ਤੈਨੂੰ ਨਿਊ ਰੇਟ ਕਨਫਰਮੇਸ਼ਨ ਭੇਜਾਂਗਾ। ਹਾਂਜੀ, ਉਹ ਫਿਰ ਇਹ ਦੇਖੋ ਚੀਜ਼ਾਂ ਹੁੰਦੀਆਂ ਕਿ ਇੱਕ ਰੈਪਿਊਟੇਬਲ ਬ੍ਰੋਕਰਸ ਜਾਂ ਇੱਕ ਜਿਹੜੇ ਆਮ ਬ੍ਰੋਕਰਸ ਆ, ਹਾਂਜੀ ਜਿਹੜੇ ਬ੍ਰੋਕਰਸ ਹੈਗੇ ਆ ਉਹ ਜੀ। ਕਾਫੀ ਹੱਦ ਤੱਕ ਜਿਹੜਾ ਇਸ ਨਜਾਇਜ਼ ਚੱਕ ਰਹੇ ਹੈਗੇ ਆ। ਸੋ ਅਗੇਨ ਮੈਂ ਇਹੋ ਹੀ ਗੱਲ ਕਰੂੰਗਾ ਕਿ ਜਦੋਂ ਤੁਸੀਂ ਲੋਡ ਚੱਕਦੇ ਹੈਗੇ ਆ, ਸਾਰਾ ਕੁਝ ਕਰਦੇ ਹੈਗੇ ਆ, ਉਦੋਂ ਤੁਸੀਂ ਜਿਹੜਾ ਬਹੁਤ ਲੋਕੀ ਇਸ ਵੇਲੇ ਕਿਉਂਕਿ ਜਿਹੜੀ ਸਿਚੁਏਸ਼ਨ ਇਸ ਵੇਲੇ ਹਰ ਇੱਕ ਟਰੱਕਰ ਦੀ ਹੋਈ ਆ, ਉਹਦੀ ਇੱਕ ਮਜਬੂਰੀ ਬਣ ਜਾਂਦੀ ਆ। ਕਈ ਵਾਰੀ ਕਿਤੇ ਨਾ ਕਿਤੇ ਸਟੱਕ ਹੁੰਦਾ, ਉਹਦੀ ਮਜਬੂਰੀ ਬਣ ਜਾਂਦੀ ਆ ਕਿ ਲੋਡ ਇਹੋ ਹੀ ਲੱਗਾ ਆ, ਇੱਦਾਂ ਹੀ ਲੱਗਾ ਆ। ਇੱਕ ਜਿਹੜਾ ਹੋਰ ਬਹੁਤ ਵੱਡਾ ਇਸ ਵੇਲੇ ਚੀਜ਼ ਚੱਲ ਰਹੀ ਹੈਗੀ ਆ, ਉਹਦੇ ਤੇ ਮੈਂ ਹਮੇਸ਼ਾ ਹੁਣ ਕਹਿ ਰਿਹਾ ਹੈਗਾ ਕਿ ਤੁਸੀਂ ਆਪਣੇ ਟਰੱਕ ਪੋਸਟ ਨਾ ਕਰਿਆ ਕਰੋ। ਲੋਡ ਲੱਭਣਾ ਆ, ਲੋਡ ਸਰਚ ਕਰੋ, ਲੋਡ ਤੇ ਕਾਲਸ ਕਰੋ, ਖੁਦ ਕਰੋ, ਲੇਕਿਨ ਟਰੱਕ ਪੋਸਟ ਨਾ ਕਰੋ। ਕਿਉਂਕਿ ਜਦੋਂ ਤੁਸੀਂ ਟਰੱਕ ਪੋਸਟ ਤੁਸੀਂ ਵਿਜ਼ੀਬਲ ਹੋ ਜਾਂਦੇ ਆ ਫਰਾਡਸਟਰ ਲਈ, ਜਿਹੜੇ ਫਰਾਡ ਕਰਨ ਵਾਲੇ ਆ ਉਹ ਲੱਭਦੇ ਆ ਕਿ ਕਿਹਨੇ ਟਰੱਕ ਪੋਸਟ ਕੀਤਾ ਆ, ਉਹ ਕਿੰਨੇ ਚਿਰ ਦਾ ਟਰੱਕ ਪੋਸਟ ਕੀਤਾ ਹੋਇਆ। ਹੁਣ ਕਈ ਮੈਨੂੰ ਪਤਾ ਹੈ ਟਰੱਕ ਜਿਹੜੇ ਇੱਦਾਂ ਕਰਦੇ ਆ ਕਿ ਜਦੋਂ ਇੱਧਰੋਂ ਲੋਡ ਲੈ ਕੇ ਕਿਤੇ ਉਹ ਵੀ ਤੁਰਦੇ ਆ, ਉਹਨਾਂ ਤੋਂ 2-3-4 ਦਿਨ ਜਾਣ ਨੂੰ ਲੱਗਦੇ ਆ, 2 ਦਿਨ 3 ਦਿਨ। ਉਹ ਪਹਿਲਾਂ ਇੱਕ ਤੁਰ ਲੱਗੇ ਕਈ ਵਾਰੀ ਟਰੱਕ ਪੋਸਟ ਕਰ ਦਿੰਦੇ ਆ, ਠੀਕ ਹੈ ਨਾ। ਸੋ ਉਹ ਜਦੋਂ ਟਰੱਕ ਤੁਹਾਡਾ ਪੋਸਟ ਕੀਤਾ ਹੁੰਦਾ, ਉਹ ਰੈਕਡ ਤੇ ਚੱਲਦਾ ਵੀ ਟਰੱਕ ਕਿੰਨੀ ਦੇਰ ਤੱਕ ਪੋਸਟ ਕੀਤਾ ਰਿਹਾ। ਉਹ ਚੱਕਦੇ ਉਹਦਾ ਫਿਰ ਹਾਂਜੀ, ਉਹ ਫਿਰ ਚੀਜ਼ਾਂ ਡੈਸਪਰੇਸ਼ਨ ਸ਼ੋ ਕਰਦੀਆਂ ਆ, ਤੇ ਉੱਥੇ ਫਿਰ ਜਿਹੜਾ ਫਰਾਡ ਕਰਨ ਵਾਲਾ ਆ ਉਹ ਐਕਟ ਕਰਦਾ। ਔਰ ਜਿੰਨੇ ਵੀ ਫਰਾਡ ਤੁਸੀਂ ਜਿਹੜੇ ਹੁੰਦੇ ਆ ਲੋਡਾਂ ਦੇ ਵਿੱਚ, ਜਿਹੜੇ ਮੈਨੂੰ ਕੱਲ ਵੀ ਕਾਲ ਆਈ ਸੀਗੀ ਕਿ ਲੋਡ ਉਹਨਾਂ ਦਾ ਸੀਗਾ ਇੱਕ ਆਪਣਾ LA ਤੋਂ ਲੈ ਕੇ ਜਾਣਾ ਸੀ ਸੈਨੋਜ਼ੇ, ਤੇ ਉਹਨਾਂ ਨੇ $2900 ਦੀ ਰੇਟ ਕਨਫਰਮੇਸ਼ਨ ਸੀ। 2900। ਮੈਂ ਕਿਹਾ ਵੀ ਪਹਿਲਾਂ ਤਾਂ ਤੁਸੀਂ ਆਪ ਸੋਚੋ ਵੀ LA ਤੋਂ ਸੈਨੋਜ਼ੇ $2900 ਕੌਣ ਦਊਗਾ, ਠੀਕ ਹੈ ਨਾ। ਤੇ ਇਹ ਫਸਟ ਰੈੱਡ ਫਲੈਗ ਹੈਗਾ। ਦੂਜਾ ਰੈੱਡ ਫਲੈਗ ਸੀਗਾ ਕਿ ਉਹਨਾਂ ਨੇ ਆਪਣਾ ਟਰੱਕ ਪੋਸਟ ਕੀਤਾ ਹੋਇਆ ਸੀਗਾ ਉੱਥੇ LA ਦੇ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਤੇ ਧਿਆਨ ਦਿਓ। ਇੱਕ ਜਿਹੜਾ ਤੁਸੀਂ ਟਰੱਕ ਪੋਸਟ ਕਰਦੇ ਆ, ਉਹਦੇ ਨਾਲ ਜਿਹੜੀ ਲੇਨ ਕੈਪੈਸਿਟੀ ਪਤਾ ਲੱਗਦੀ ਆ। ਜਦੋਂ ਲੇਨ ਕੈਪੈਸਿਟੀ ਪਤਾ ਲੱਗਦੀ ਆ ਤੇ ਬ੍ਰੋਕਰ ਰੇਟ ਥੱਲੇ ਕਰ ਦਿੰਦਾ। ਸੋ ਟਰੱਕ ਪੋਸਟ ਨਹੀਂ ਹੈਗਾ, ਬ੍ਰੋਕਰ ਨੂੰ ਕੰਮ ਕਰਨ ਦਿਓ, ਬ੍ਰੋਕਰ ਨੂੰ ਲੱਭਣ ਦਿਓ, ਟਰੱਕ ਤੁਹਾਨੂੰ ਲੱਭਣ ਦਿਓ, ਉਹਨੂੰ ਕਾਲਾਂ ਕਰਨ ਦਿਓ ਕਿ ਕਿੱਥੇ ਹੈ ਟਰੱਕ, ਮੈਨੂੰ ਟਰੱਕ ਚਾਹੀਦਾ। ਉਹਨੂੰ ਟਰੱਕ ਨਹੀਂ ਦਿਖੂਗਾ, ਉੱਥੇ ਨਹੀਂ ਪੋਸਟ ਹੋਊਗਾ, ਤਾਂ ਫਿਰ ਆਪੇ ਉਹਦਾ ਜਿਹੜਾ ਆ ਉਹਦਾ ਵੀ ਦਿਮਾਗ ਘੁੰਮੂਗਾ, ਉਹ ਵੀ ਥੋੜ੍ਹਾ ਕੰਮ ਕਰੂਗਾ।